ਟਰੰਪ ਉਹਨਾਂ ਨੇ ਇਹ ਕਿਹਾ ਵੀ ਟਾਈਮ ਇਜ਼ ਅਪ। ਜੋ ਈਰਾਨ ਦੀ ਰਜੀਮ ਆ, ਈਰਾਨ ਦੀ ਸਰਕਾਰ ਆ, ਉਹ ਰੋਕ ਰਹੀ ਆ ਸਾਰਾ ਕੁਛ ਤੇ everything and blast them. So time to send in everything and blast them. Let's go America. So ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਜੋ ਆ ਉਹ ਇੱਕ ਟਵੀਟ ਕੀਤਾ ਹੈਗਾ ਆਪਣੇ ਸੋਸ਼ਲ ਮੀਡੀਆ ਤੇ, ਜਿਹਦੇ ਨਾਲ ਹੁਣ ਤੇਲ ਦੀਆਂ ਕੀਮਤਾਂ ਇੱਕ ਵਾਰੀ ਬਹੁਤ ਉੱਪਰ ਫਿਰ ਚਲ ਗਈਆਂ ਆ ਵੀ ਹੋ ਸਕਦਾ ਦੁਬਾਰਾ ਕਿ ਫਿਰ ਅਮਰੀਕਾ ਫੁੱਲ ਫਲੈਜ ਜਿਹੜਾ ਅਟੈਕ ਆ ਉਹ ਈਰਾਨ ਦੇ ਉੱਤੇ ਕਰ ਦੇਵੇ। ਜੀ ਈਰਾਨ ਵਾਲੇ ਕਹਿ ਰਹੇ ਆ ਵੀ ਇਹ ਜਿਹੜੀਆਂ ਅਨਰੀਜ਼ਨੇਬਲ ਡਿਮਾਂਡਸ ਆ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਕਹਿੰਦੇ ਵੀ ਸੀਜ਼ ਫਾਇਰ ਇਸ ਟਾਈਮ ਕਹਿ ਸਕਦੇ ਹਾਂ ਵੀ ਆਕਸੀਜਨ ਤੇ ਲੱਗੀ ਆ, ਲਾਈਫ ਸਪੋਰਟ ਤੇ ਆ, ਪਰ ਕਹਿੰਦੇ ਯੂਐਸ ਦੇ ਪ੍ਰੈਜ਼ੀਡੈਂਟ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹਨਾਂ ਨੂੰ ਇਹ ਆਸ ਆ ਵੀ ਡਿਪਲੋਮੈਟਿਕ ਸੋਲਿਊਸ਼ਨ ਅਜੇ ਵੀ ਪਹੁੰਚ ਸਕਦਾ ਆ। ਉਹਨਾਂ ਨੇ ਕਿਹਾ ਆਈ ਥਿੰਕ ਇਟਸ ਵੈਰੀ ਪੋਸੀਬਲ। I have had a deal with them 4 or 5 times. They changed their mind, he said. ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ। ਸੋ ਉਹਨਾਂ ਨੇ ਕਿਹਾ ਵੀ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਬੜੀ ਵੈਰੀ ਡਿਸਆਨਰੇਬਲ ਆ, ਵੀ ਉਹਨਾਂ ਦੇ ਉੱਤੇ ਕੋਈ ਇਤਬਾਰ ਨਹੀਂ ਆ ਤੇ ਉਹਨਾਂ ਦੀ ਕੋਈ ਮਾਣ ਨਹੀਂ ਜਿਹੜਾ ਉਸ ਚੀਜ਼ ਦਾ ਹੈਗਾ। ਸੋ ਈਰਾਨ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਜਿੱਦਾਂ ਦੱਸਿਆ ਵੀ ਈਰਾਨ ਵਾਲੇ ਕਹਿ ਰਹੇ ਵੀ ਇਹ ਅਨਰੀਜ਼ਨੇਬਲ ਆ, ਵੀ ਇਹ ਮੰਨਣ ਵਾਲੀਆਂ ਤੁਹਾਡੀਆਂ ਡੀਲ ਨਹੀਂ ਹੈਗੀ ਵੀ ਤੁਹਾਡੀਆਂ ਸਾਰੀਆਂ ਗੱਲਾਂ ਇਸ ਦੇ ਵਿੱਚ ਮੰਨ ਲਈਆਂ ਜਾਣ। ਉਧਰ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਸ਼ਾਂਤੀ ਵਾਰਤਾ ਹੋਣ ਦੇ ਬਾਵਜੂਦ ਵੀ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਆ। ਇਜ਼ਰਾਈਲ ਦੀਆਂ ਫੋਰਸਿਸ ਦੇ ਦੁਆਰਾ ਕਹਿੰਦੇ ਵੀ ਕੁਛ ਜਿਹੜੇ ਹਮਲੇ ਆ ਸਦਰਨ ਤੇ ਈਸਟਰਨ ਲੈਬਨਾਨ ਦੇ ਵਿੱਚ ਪਿਛਲੇ ਕੁਛ ਘੰਟਿਆਂ 'ਚ ਕੀਤੇ ਗਏ ਹੈਗੇ ਆ। ਸੋ ਉੱਥੋਂ ਦੀ ਨੈਸ਼ਨਲ ਨਿਊਜ਼ ਏਜੰਸੀ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਇਜ਼ਰਾਈਲ ਦੇ ਜਿਹੜੇ ਜੈਟ ਏਅਰਕ੍ਰਾਫਟਸ ਆ, ਉਹਨਾਂ ਦੇ ਦੁਆਰਾ ਅਦਿਸ਼ਤ ਤੇ ਕੁਸਾਇਬਾ ਕਰਕੇ ਜਿਹੜੇ ਆ ਉੱਥੇ ਹਮਲੇ ਕੀਤੇ ਗਏ ਆ। ਇਸ ਤੋਂ ਇਲਾਵਾ ਜਿਹੜਾ ਕਫਰਾ ਬਿਨ ਜਬੇਲ ਕਰਕੇ ਇਲਾਕਾ ਆ, ਉਹਦੇ ਵਿੱਚ ਵੀ ਹਮਲੇ ਜਿਹੜੇ ਆ 2 ਸਟ੍ਰਾਈਕਸ ਆ ਉਹ ਕੀਤੀਆਂ ਗਈਆਂ ਹੈਗੀਆਂ। ਸੋ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਇਹ ਦੁਬਾਰਾ ਲੜਾਈ ਲੱਗਣ ਦੀ ਡਰ ਤੋਂ ਬਾਅਦ 'ਚ ਇੱਕ ਵਾਰੀ ਫੇਰ ਲੋਕਾਂ ਨੂੰ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਤਾਂ ਹੈਗੇ ਹੀ ਆ, ਤੇਲ ਦੇ ਜਿਹੜੇ ਖਾਸ ਕਰਕੇ ਆ ਉਹਦੀਆਂ ਕੀਮਤਾਂ ਦੇ ਵਿੱਚ ਫਿਰ ਦੁਬਾਰਾ ਛਲਾਂਗ ਜਿਹੜੀ ਆ ਛਾਲ ਆ ਉਹ ਵੱਜੀ ਹੈਗੀ ਆ। ਸੋ ਟੋਟਲ ਡੈਡਲੌਕ ਇਸ ਟਾਈਮ ਹਰਜੋਤ ਸਿੰਘ ਜੀ ਇਹ ਜਿਹੜਾ ਬਣਿਆ ਹੋਇਆ ਹੈ ਵੀ ਈਰਾਨ ਵਾਲੇ ਮੰਨ ਨਹੀਂ ਰਹੇ ਯੂਐਸ ਦੀਆਂ ਜਿਹੜੀਆਂ ਮੰਗਾਂ। ਯੂਐਸ ਦੇ ਜਿਹੜੇ ਰਾਸ਼ਟਰਪਤੀ ਉਹ ਕਹਿੰਦੇ ਵੀ ਨਹੀਂ, ਅਸੀਂ ਤੁਹਾਡੇ ਤੋਂ ਸਾਰੀਆਂ ਮੰਗਾਂ ਮਨਵਾ ਕੇ ਹੀ ਜਿਹੜਾ ਉਹ ਹਟਣਾ ਜਿਹੜਾ ਉਹ ਹੈਗਾ ਆ। ਉਧਰ ਇਜ਼ਰਾਈਲ ਵਾਲਾ ਜਿਹੜਾ ਕਹਿ ਰਹੇ ਆ ਵੀ ਕਹਿੰਦੇ ਵੀ ਟਰੰਪ ਦੇ ਕੰਨ ਦੇ ਵਿੱਚ ਇਹ ਫੂਕਾ ਮਾਰ ਰਿਹਾ ਵੀ ਭਾਈ ਹੁਣ ਇਹਨਾਂ ਦਾ ਪਾਵਰ ਗ੍ਰਿਡ એનર્ਜੀ ਵਾਲਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਟੋਟਲੀ ਨਸ਼ਟ ਕਰ ਦਿਓ ਜਦੋਂ ਹੁਣ ਤੁਸੀਂ ਅਗਲੀ ਵਾਰ ਹਮਲਾ ਜੇ ਕੀਤਾ। ਸੋ ਜੇ ਇਦਾਂ ਹੁੰਦਾ ਆ ਤਾਂ ਈਰਾਨ ਵਾਕਿਆ ਹੀ ਜਿਹੜਾ ਸਟੋਨ ਏਜ ਦੇ ਵਿੱਚ ਜਾਣ ਵਾਲੀ ਗੱਲ ਆ ਉਹ ਉਸ ਪਾਸੇ ਵੱਲ ਨੂੰ ਵੱਧ ਜਿਹੜਾ ਹੋ ਜਾਵੇਗਾ। ਆਲਰੇਡੀ ਖਾਸਾ ਨੁਕਸਾਨ ਜਾਨੀ ਮਾਲੀ ਦੋਨੋਂ ਤਰੀਕੇ ਦਾ ਈਰਾਨ ਦਾ ਜਿਹੜਾ ਇਸ ਦੇ ਵਿੱਚ ਹੋ ਚੁੱਕਾ ਹੈਗਾ ਆ। ਸਟ੍ਰੇਟ ਆਫ ਹਾਰਮੋਜ਼ ਦਾ ਜਿਹੜਾ ਸਟੈਂਡ ਆਫ ਆ ਉਹ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗਾ ਆ। ਹੁਣ ਇੱਥੇ ਇਹ ਜਿਹੜਾ ਹਰਜੋਤ ਸਿੰਘ ਜੀ ਖਦਸ਼ਾ ਆ ਵੀ ਜੇ ਮੰਨ ਲਓ ਵੀ ਅਮਰੀਕਾ ਇਜ਼ਰਾਈਲ ਦੇ ਨਾਲ ਮਿਲ ਕੇ ਈਰਾਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕਰਦਾ ਆ ਤੇ ਈਰਾਨ ਫਿਰ ਜਾਂਦਾ ਜਾਂਦਾ ਹੱਥ ਪੱਲੇ ਜਿਹੜਾ ਉਹ ਕੀ ਮਾਰਦਾ ਜਾਊਗਾ। ਕਹਿਣ ਦਾ ਭਾਵ ਵੀ ਕੀ ਜਾਂਦੇ ਜਾਂਦੇ ਆਲੇ ਦੁਆਲੇ ਦੇ ਜਿਹੜੇ ਮੁਲਕ ਆ, ਗਲਫ ਦੇ ਮੁਲਕ ਆ ਜਾਂ ਹੋਰ ਥਾਵਾਂ ਦੇ ਉੱਤੇ ਇਹ ਵੱਡੇ ਜਿਹੜੇ ਹਮਲੇ ਆ ਉਹ ਵੀ ਕਰ ਸਕਦੇ ਆ। ਹੁਣ ਇਹਨਾਂ ਦੀ ਇੰਟੈਲੀਜੈਂਸ ਕੀ ਕਹਿੰਦੀ ਆ ਇਹ ਤਾਂ ਰਾਸ਼ਟਰਪਤੀ ਨੂੰ ਜ਼ਿਆਦਾ ਪਤਾ ਹੋਊਗਾ ਵੀ ਉਸ ਹਿਸਾਬ ਦੇ ਨਾਲ ਉਹ ਫੈਸਲਾ ਜਿਹੜੇ ਉਹ ਲੈਣਗੇ। ਸੋ ਤੇਲ ਦੀਆਂ ਕੀਮਤਾਂ ਇੱਕ ਵਾਰੀ ਫਿਰ 100 ਦੇ ਨੂੰ ਪਾਰ ਜਿਹੜੀਆਂ ਕਰ ਗਈਆਂ। ਵੀਕਐਂਡ ਦੇ ਉੱਤੇ ਥੋੜਾ ਜਿਹਾ ਤੇਲ ਸਸਤਾ ਹੋਇਆ ਸੀਗਾ ਤੇ ਹੁਣ ਇੱਕ ਵਾਰੀ ਫਿਰ $103 ਬੈਰਲ ਨੂੰ ਜਿਹੜਾ ਬ੍ਰੈਂਟ ਦਾ ਕਰੂਡ ਆਇਲ ਆ ਉਹ ਇਸ ਟਾਈਮ ਪਹੁੰਚ ਚੁੱਕਾ ਹੈਗਾ ਆ। ਸੋ ਈਰਾਨ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹ ਯੂਐਸ ਨੂੰ ਕਹਿ ਰਹੀ ਆ ਵੀ ਵਨ ਸਾਈਡਡ ਵਿਊਜ਼ ਮੇਕਿੰਗ ਅਨਰੀਜ਼ਨੇਬਲ ਐਕਸੈਸਿਵ ਡਿਮਾਂਡਸ ਜਿਹੜੀਆਂ ਉਹ ਹੋਈਆਂ ਆ। ਪ੍ਰੋਜੈਕਟ ਫਰੀडम ਜਦੋਂ ਟਰੰਪ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਉਹ ਵਾਪਸ ਕਿਉਂ ਬੰਦ ਕਿਉਂ ਕਰਤਾ, ਉਹਨਾਂ ਨੇ ਇਹ ਕਿਹਾ ਸੀਗਾ ਵੀ ਸਾਡੇ ਬੜੇ ਗੁੱਡ ਫਰੈਂਡ ਪਾਕਿਸਤਾਨ ਵਾਲਿਆਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਫਰੀडम ਜਿਹੜਾ ਉਹ ਨਾ ਜਿਹੜਾ ਉਹ ਚਲਾਓ। ਸੋ ਲੈਟਸ ਸੀ ਕੀ ਹੁੰਦਾ। ਕੱਲ ਉਹਨਾਂ ਨੇ ਜਿਹੜੇ ਬਰਾਕ ਓਬਾਮਾ ਆ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਨਜ਼ਲਾ ਜਿਹੜਾ ਉਹ ਝਾੜਿਆ, ਜਿੱਦਾਂ ਤੁਸੀਂ ਟਵੀਟ ਦਾ ਉਹਦਾ ਜ਼ਿਕਰ ਕੀਤਾ ਆ ਵੀ
ਉਹਨੇ ਬਿਲੀਅਨਸ ਆਫ ਡਾਲਰ ਈਰਾਨ ਨੂੰ ਦਿੱਤਾ, ਨਾਲ ਕੈਸ਼ ਜਿਹੜੇ ਉਹ ਮਨੀ ਉਹ ਦਿੱਤੀ, ਜਿਸ ਕਰਕੇ ਈਰਾਨ ਵਾਲੇ ਆ ਉਹ ਭੂਏ ਜਿਹੜੇ ਆ ਹੁਣ ਚੜੇ ਪਏ ਹੈਗੇ ਆ। ਸੋ ਇੱਕ ਫੋਨ ਇੰਟਰਵਿਊ ਹੋਈ ਸੀ ਉਹਨਾਂ ਦੀ ਬੀਤੇ ਜਿਹੜੇ ਉਹ ਫਰਾਈਡੇ ਨੂੰ, ਹਰਜੋਤ ਸਿੰਘ ਜੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਜਦੋਂ ਪੁੱਛਿਆ ਗਿਆ ਵੀ ਕੀ ਕੌਨਫਲਿਕਟ ਈਰਾਨ ਦੇ ਨਾਲ ਖਤਮ ਹੋ ਚੁੱਕਾ, ਤੇ ਉਹਨਾਂ ਦਾ ਜਵਾਬ ਸੀਗਾ ਨਹੀਂ। ਤੇ ਉਹਨਾਂ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਦੀਆਂ ਹੀ ਜਿਹੜੀਆਂ ਗੱਲਾਂ ਆ ਉਸ ਦੇ ਵੀ ਬਾਅਦ ਦੇ ਵਿੱਚ ਇਹੀ ਗੱਲਾਂ ਜਿਹੜੀਆਂ ਉਹ ਆਖੀਆਂ ਵੀ ਨਹੀਂ, ਕੌਨਫਲਿਕਟ ਅਜੇ ਖਤਮ ਨਹੀਂ ਹੋਇਆ, ਜਦ ਕਿ ਕੌਨਫਲਿਕਟ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਈ ਵਾਰ ਕੌਨਫਲਿਕਟ ਖਤਮ ਹੋ ਚੁੱਕਾ, ਅਸੀਂ ਸਾਰਾ ਕੁਝ ਕਰ ਚੁੱਕੇ ਹਾਂ, ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਬਾਰ-ਬਾਰ ਕਹਿ ਚੁੱਕੇ ਹੈਗੇ ਆ। ਬਿਲਕੁਲ ਟਰੰਪ ਉਹਨਾਂ ਨੇ ਕਿਹਾ ਵੀ ਜੋ ਸੀਜ਼ ਫਾਇਰ ਆ ਔਨ ਲਾਈਫ ਸਪੋਰਟ ਹੈਗਾ ਆ, ਕਿਉਂਕਿ ਤਹਿਰਾਨ ਨੇ ਜਿਹੜਾ ਪ੍ਰਪੋਜ਼ਲ ਆ ਉਹ ਰਿਜੈਕਟ ਕਰ ਦਿੱਤਾ ਹੈਗਾ ਆ। 1 ਮੰਥ ਪੁਰਾਣਾ ਇਹ ਚੱਲ ਰਿਹਾ ਸੀ ਸੀਜ਼ ਫਾਇਰ, ਕਹਿੰਦੇ ਵੀ ਅਨਬਲੀਵੇਬਲੀ ਵੀਕ ਆ। ਟਰੰਪ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਅੱਜ ਇਹ ਅਨਾਉਂਸ ਕੀਤਾ ਹੈਗਾ, ਤੇ ਉਹਨਾਂ ਨੇ ਇਹ ਕਿਹਾ ਵੀ ਵੀਕੈਸਟ ਰਾਈਟ ਨਾਓ, ਤੇ ਕਹਿੰਦੇ ਪੀਸ ਆਫ ਗਾਰਬੇਜ ਹੈਗਾ ਆ, ਤੇ ਕਾਫੀ ਗੁੱਸੇ 'ਚ ਆਏ। ਕਹਿੰਦੇ ਵੀ ਯੂਅਰ ਲਵਡ ਵਨਸ ਹੈਵ ਅਪਰੋਕਸੀਮੇਟਲੀ 1% ਚਾਂਸ ਆਫ ਲਿਵਿੰਗ। ਤੁਹਾਡੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਕੋਲ 1% ਚਾਂਸ ਹੀ ਆ ਜੀਂਦੇ ਰਹਿਣ ਦਾ। ਤੇ ਇਹ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਅਪ੍ਰੈਲ 8 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਵੀ ਹੋਲ ਸਿਵਲਾਈਜੇਸ਼ਨ ਜਿਹੜੀ ਆ ਉਹ ਆਪਾਂ ਡਿਸਟਰੋਏ ਕਰ ਦੇਵਾਂਗੇ। ਹੁਣ ਇਹ ਸਾਰਾ ਕੁਛ ਵਾਪਰਨਾ ਉਦੋਂ ਹੀ ਆ ਜਦੋਂ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਰਾਨ ਦੇ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਨੂੰ ਮਿਲਣਗੇ। ਉਹ ਤੋਂ ਬਾਅਦ ਚਾਈਨਾ ਜਿਹੜਾ ਦੇ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਨੂੰ ਮਿਲਣਗੇ, ਉਹ ਤੋਂ ਬਾਅਦ ਪਤਾ ਚੱਲੂਗਾ ਵੀ ਜਿਹੜਾ ਇਹ ਕਿਹੜੇ ਪਾਸੇ ਨੂੰ ਜਿਹੜੀ ਲੜਾਈ ਆ ਉਹ ਜਾਂਦੀ ਹੈਗੀ ਆ। ਸੋ ਹੁਣ ਟਰੰਪ ਹੁਣੀ ਸਿਰਫ ਜਿਹੜਾ ਯੂਰੇਨੀਅਮ ਵਾਲੇ ਮੁੱਦੇ ਦੇ ਉੱਤੇ ਅੜੇ ਪਏ ਆ, ਬਾਕੀ ਜਿਹੜੇ ਆ ਮੇਰੇ ਖਿਆਲ ਨਾਲ ਉਹ ਹੁਣ ਚਾਹੇ ਰਜੀਮ ਚੇਂਜ ਆ, ਚਾਹੇ ਕੁਛ ਸੀ, ਉਹ ਸਾਰਾ ਕੁਛ ਖਤਮ ਆ। ਤੇ ਉਹ ਇਰਾਨ ਵਾਲੇ ਕਹਿ ਰਹੇ ਆ ਵੀ ਅਸੀਂ 5 ਸਾਲਾਂ 'ਚ ਨਹੀਂ ਕੁਛ ਬਣਾਵਾਂਗੇ ਉੱਦਾਂ ਦਾ, ਪਰ ਉਹਤੇ ਸਮਾਂ ਹੋਣਾ ਚਾਹੀਦਾ ਹੈਗਾ ਆ। ਸੋ ਪੂਰੇ ਦਾ ਪੂਰਾ ਆਊਟਕਮ ਇਹ ਜੋ ਬੀਜਿੰਗ ਦੇ ਵਿੱਚ ਟਰੰਪ ਨੂੰ ਵਿਜ਼ਿਟ ਕਰਨ ਜਾ ਰਿਹਾ ਹੈ, ਉਹ ਤੋਂ ਬਾਅਦ ਹੀ ਹੋਊਗਾ। ਟਰੰਪ ਨੂੰ ਇਹ ਵੀ ਕਹਿ ਰਿਹਾ ਵੀ ਜਿਹੜਾ ਫੈਡਰਲ ਗੈਸ ਟੈਕਸ ਆ ਉਹਨੂੰ ਸਸਪੈਂਡ ਕੀਤਾ ਜਾਵੇ, ਪਰ ਉਹ ਕਾਂਗਰਸ ਹੀ ਕਰ ਸਕਦੀ ਹੈਗੀ ਆ। ਕਹਿੰਦੇ 18.4 ਸੈਂਟ ਗੈਲਨ ਲੈਵੀ ਹੈਗੀ ਆ ਗੈਸ ਦੇ ਉੱਤੇ, ਤੇ 24.4% ਗੈਲਨ ਡੀਜ਼ਲ ਦੇ ਉੱਤੇ। ਕੈਲੀਫੋਰਨੀਆ ਵਾਲੇ ਸੁੱਤੇ ਪਏ ਆ। ਕੈਲੀਫੋਰਨੀਆ ਦੇ ਗਵਰਨਰ ਨੂੰ ਵੀ ਚਾਹੀਦਾ ਘੱਟੋ ਘੱਟ $1.5 ਦੇ ਲਾਗੇ ਛਾਗੇ ਟੈਕਸ ਉੱਤੇ ਪਾਇਆ ਆ, ਵੀ ਘੱਟੋ ਘੱਟ ਜਿਹੜਾ $6 ਤੋਂ ਉੱਤੇ ਗੈਸ ਹੋ ਚੁੱਕੀ ਆ, ਤੇ ਥੋੜੇ ਆਪਣੇ ਜਿਹੜੇ ਹੁਣ ਵਸਿੰਦੇ ਆ ਉਹਨਾਂ ਨੂੰ ਕੋਈ ਸੁੱਖ ਦਾ ਸਾਹ ਆਵੇ। ਜੇ ਪ੍ਰੈਜ਼ੀਡੈਂਟ ਕਹਿ ਸਕਦਾ ਆ, ਤੇ ਘੱਟੋ ਘੱਟ ਇਹ ਵੀ ਕਹਿ ਤਾਂ ਸਕਦੇ ਆ ਗਾਹਾਂ ਐਕਟ ਕਰਨ, ਕਿਉਂਕਿ ਮੈਜੋਰਟੀ ਡੈਮੋਕ੍ਰੇਟਸ ਦੀ ਅਸੈਂਬਲੀ 'ਚ ਵੀ ਆ, ਸੈਨੇਟ ਦੇ ਵਿੱਚ ਵੀ ਹੈਗੀ ਆ। ਦੂਸਰੇ ਪਾਸੇ ਕਹਿੰਦੇ ਵੀ ਜਿਹੜੀਆਂ ਆਇਲ ਦੀ ਮਾਰਕੀਟ ਆ ਉਹ ਨਾਰਮਲ ਨਹੀਂ ਹੋਊਗੀ ਜੇ ਸਟੇਟ ਆਫ ਹਾਰਮਜ਼ ਛੇਤੀ ਖੁੱਲਦੀ ਨਹੀਂ। ਇਹ ਸਾਊਦੀ ਦਾ ਜੋ ਆਇਲ ਜਾਇੰਟ ਤੇ ਮੇਨ ਹੈਡ ਹੈਗੇ ਆ, ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਇੱਕ ਆਈਐਮਓ ਦੇ ਜਿਹੜੇ ਚੀਫ ਆ, ਉਹਨਾਂ ਨੇ ਵੀ ਇਹ ਕਿਹਾ ਵੀ ਸਟੇਟ ਆਫ ਹਾਰਮਜ਼ ਨੂੰ ਇਮੀਡੀਏਟਲੀ ਖੋਲਿਆ ਜਾਵੇ। ਸੋ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਪੂਰੀ ਦੁਨੀਆ ਦੇ ਲਈ ਕਾਫੀ ਟੈਂਸ ਜਿਹੜੀ ਬਣੀ ਹੋਈ ਹੈਗੀ ਆ। ਪਤਾ ਨਹੀਂ ਬਣਨਾ ਕੀ ਹੈਗਾ ਆ। ਇੰਡੀਆ ਵਾਲੇ ਤਾਂ ਕਹਿ ਰਹੇ ਆ ਵੀ ਘਰਾਂ ਤੋਂ ਕੰਮ ਕਰੋ, ਵਿਆਹਾਂ ਤੇ ਖਰਚਾ ਨਾ ਕਰੋ, ਬਾਹਰੋਂ ਸਮਾਨ ਨਾ ਖਰੀਦੋ। ਵੀ ਜਿਹੜੀ ਸਿਚੁਏਸ਼ਨ ਆ ਸਹੀ ਨਹੀਂ ਲੱਗਦੀ ਹੈਗੀ। ਸੋ ਦੇਖਦੇ ਆ, ਇਸ ਵੀਕ ਹੀ ਜਾਣਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਾਈਨਾ ਨੂੰ ਜੀ ਜਿੰਗਪਿੰਗ ਦੇ ਨਾਲ ਮਿਲਣ, ਤੇ ਉਹ 2017 ਤੋਂ ਬਾਅਦ ਇਹ ਉਹਨਾਂ ਦੀ ਵਿਜ਼ਿਟ ਹੋਣੀ ਹੈਗੀ ਆ। ਲਗਭਗ 9 ਸਾਲ ਹੀ ਹੋ ਚੱਲੇ ਹੈਗੇ ਆ। ਟ੍ਰੇਡ ਵਾਰ ਤੋਂ ਬਾਅਦ ਚਾਈਨਾ ਵਾਲੇ ਵੀ ਕਾਫੀ ਔਖੇ ਆ, ਕਿਉਂਕਿ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟੈਰਿਫ ਲਾਇਆ ਗਿਆ ਸੀ। 145% ਤਾਂ ਹੀ ਇੱਕ ਟਾਈਮ ਦੇ ਉੱਤੇ ਚਲਾ ਗਿਆ ਸੀ। ਹੁਣ ਦੂਸਰੇ ਪਾਸੇ ਸਟੇਟਮੈਂਟ ਟਰੰਪ ਹੁਣੀ ਇਹ ਵੀ ਦੇ ਰਹੇ ਆ ਵੀ ਜੇ ਚਾਈਨਾ ਵਾਲੇ ਈਰਾਨ ਦੀ ਸਪੋਰਟ ਕਰ ਰਹੇ ਆ, ਤੇ ਅਸੀਂ ਚਾਈਨਾ ਦੇ ਉੱਤੇ ਹੋਰ ਜਿਹੜਾ ਟੈਰਿਫ ਆ ਉਹ ਲਾਵਾਂਗੇ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਤਕਰੀਬਨ 71 ਸੈਂਟ ਜਿਹੜਾ ਹਰਜੋਤ ਸਿੰਘ ਜੀ ਗੈਲਨ ਦੇ ਉੱਤੇ ਟੈਕਸ ਜਿਹੜਾ ਉਹ ਲੱਗਦਾ ਆ। ਸੋ ਟੈਕਸ ਹੌਲੀਡੇ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਹੈ। ਕਈ ਸੂਬਿਆਂ ਨੇ ਜਿਹੜੀ ਉਹ ਕੀਤੀ ਵੀ ਆ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਜਿਹੜਾ ਉਹ ਰੱਖਦੇ ਹੋਏ। ਸੋ ਇਹਨਾਂ ਨੂੰ ਦੇਖਣਾ ਚਾਹੀਦਾ। ਬਾਕੀ ਜਿਹੜੀ ਹਰਜੋਤ ਸਿੰਘ ਜੀ ਬੜੀ ਇੰਪੋਰਟੈਂਟ ਜਿਹੜੀ ਗੱਲ ਆ, ਜਿਹੜੀ ਹੁਣ ਤੁਸੀਂ ਸ਼ੁਰੂਆਤ ਕੀਤੀ ਆ ਵੀ ਜਿਹੜੇ ਚਾਈਨਾ ਦੇ ਨਾਲ ਗੱਲਬਾਤ ਹੋਣੀ ਆ,
ਕਹਿੰਦੇ ਵੀ ਚਾਈਨਾ ਆਪਣੀ ਪਾਵਰ ਦੇ ਵਿੱਚ ਬੜਾ ਕੌਨਫੀਡੈਂਟ ਆ। ਵਾਸ਼ਿੰਗਟਨ ਪੋਸਟ ਨੇ ਅੱਜ ਇਹ ਜਿਹੜਾ ਆਰਟੀਕਲ ਛਾਪਿਆ ਹੈ ਵੀ ਕੌਨਫੀਡੈਂਟ ਇਨ ਚਾਈਨਾਜ਼ ਪਾਵਰ, ਸ਼ੀ ਇਜ਼ ਰੈਡੀ ਟੂ ਹੋਸਟ ਏ ਅਨਪ੍ਰੈਡਿਕਟੇਬਲ ਟਰੰਪ। ਵੀ ਟਰੰਪ ਹੁਣੀ ਕੀ ਕਹਿ ਦੇਣ, ਕੀ ਕਰ ਦੇਣ, ਉਹ ਬੜਾ ਅਨਪ੍ਰੈਡਿਕਟੇਬਲ ਆ। ਕਿਸੇ ਨੂੰ ਕੁਛ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਹੈਗਾ। ਕਹਿੰਦੇ ਵੀ ਉਹਨਾਂ ਨੂੰ ਇਹ ਵੀ ਪਤਾ ਵੀ ਕੋਈ ਲਾਸਟਿੰਗ ਡੀਲ ਨਹੀਂ ਆ। ਜੇ ਅੱਜ ਬਣੀ ਆ ਤੇ ਹੋ ਸਕਦਾ ਸ਼ਾਮ ਤਾਈਂ ਟੁੱਟ ਜਾਵੇ, ਹੋ ਸਕਦਾ ਸਵੇਰੇ ਜਿਹੜੀ ਉਹ ਟੁੱਟ ਜੇ, ਜਾਂ ਕੋਈ ਹੋਰ ਨਵੀਂ ਚੀਜ਼ ਜਿਹੜੀ ਇਸ ਦੇ ਵਿੱਚ ਆ ਜਾਵੇ। ਸੋ ਹੁਣ ਚਾਈਨਾ ਦਾ ਲੀਡਰ ਕਹਿੰਦੇ ਵੀ ਆਪਣੇ ਮੁਲਕ ਨੂੰ, ਆਪਣੀ ਜਿਹੜੀ ਇਕੋਨਮੀ ਆ ਉਸ ਨੂੰ ਬਚਾਉਣ ਦੀ ਖਾਤਰ ਉਹ ਲੱਗਾ ਹੋਇਆ ਆ, ਤੇ ਜਿਹੜੀ ਵੋਲੇਟਿਲਿਟੀ ਇਸ ਟਾਈਮ ਬਣੀ ਪਈ ਆ ਉਸ ਨੂੰ ਦੇਖਣਾ ਜਿਹੜਾ ਹੋਊਗਾ। ਹੁਣ ਆਪਾਂ ਦੇਖਿਆ ਵੀ ਵੀਕਐਂਡ ਤੋਂ ਪਹਿਲਾਂ ਜਿਹੜਾ ਵਰਲਡ ਵਾਰ 2 ਦੇ ਜਿਹੜੇ ਜਿੱਤੇ ਹੋਏ ਦਿਨਾਂ ਨੂੰ ਲੈ ਕੇ ਜਿਹੜੀ ਪਰੇਡ ਹੋਣੀ ਸੀਗੀ ਰਸ਼ੀਆ ਦੇ ਵਿੱਚ, ਉਹਦੇ ਕਰਕੇ ਉੱਥੇ ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜੀ ਵੀ ਸੀਜ਼ਫਾਇਰ ਹੋਈ ਹੈ, 3 ਦਿਨਾਂ ਦੀ ਸੀਜ਼ਫਾਇਰ ਜਿਹੜੀ ਉਹ ਹੋਈ ਸੀਗੀ। ਤੇ ਹੁਣ ਟਰੰਪ ਹੁਣਾਂ ਨੇ ਚਾਈਨਾ ਨੂੰ ਵੀ ਜਿਹੜਾ ਉਹ ਵਿਜ਼ਿਟ ਕਰਨਾ ਆ। 2017 ਤੋਂ ਬਾਅਦ ਚ ਪਹਿਲੀ ਵਾਰ 9 ਸਾਲਾਂ ਬਾਅਦ ਟਰੰਪ ਜਿਹੜੇ ਆ ਉਹ ਚਾਈਨਾ ਦੇ ਵਿੱਚ ਵਿਜ਼ਿਟ ਕਰਨ ਜਾਣਗੇ। ਤੇ ਕਹਿੰਦੇ ਵੀ ਪਿਛਲੀ ਵਾਰੀ ਜਦ ਉਹ ਗਏ ਸੀ ਤਾਂ ਰੈੱਡ ਕਾਰਪਟ ਵੈਲਕਮ ਮਿਲਿਆ ਸੀਗਾ। ਜਿਹੜੇ ਬੱਚੇ ਆ ਉਹ ਅਮਰੀਕਨ ਤੇ ਚਾਈਨੀ ਜਿਹੜੇ ਝੰਡੇ ਆ ਉਹ ਉਦੋਂ ਉਸ ਟਾਈਮ ਦੇ ਉੱਤੇ ਲਹਿਰਾ ਰਹੇ ਸੀਗੇ। ਆਪਣੇ ਆਪ ਨੂੰ ਬਿਜ਼ਨਸਮੈਨ ਤੇ ਡੀਲ ਮੇਕਰ ਜਿਹੜਾ ਉਹ ਕਹਿੰਦੇ ਆ। ਸੋ ਹੁਣ ਦੇਖਦੇ ਆ ਵੀ ਇਹ ਜਿਹੜੇ ਚਾਈਨਾ ਦੇ ਨਾਲ ਕੋਈ ਡੀਲ ਇਸ ਟਾਈਮ ਬਣਦੀ ਆ ਜਾਂ ਨਹੀਂ। ਚਾਈਨਾ ਦੀ ਧੌਣ ਦੇ ਉੱਤੇ ਗੋਡਾ ਅਮਰੀਕਾ ਨੇ ਈਰਾਨ ਦੇ ਥਰੂ ਵੀ ਜਿਹੜਾ ਉਹ ਰੱਖਿਆ ਹੋਇਆ ਆ।